ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰੀਕ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 26 ਨਵੰਬਰ 2014 11 ਮੱਘਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਵਿਸ਼ੇ ਤੋਂ। ਤੇ ਡਾਕਟਰ ਸਾਹਿਬ, ਕੀ ਹੈ ਅੱਜ ਦਾ ਅਹਿਮ ਵਿਸ਼ਾ? ਦੇਖੋ, ਅੱਜ ਦਾ ਵਿਸ਼ਾ ਅੱਜ ਨਾਲ ਸੰਬੰਧਿਤ ਨਹੀਂ, 6 ਸਾਲ ਪਹਿਲਾਂ ਨਾਲ ਸੰਬੰਧਿਤ ਹੈ ਜੀ, ਪਰ ਉਹਦੀ ਅੱਜ ਵੀ ਉਨੀ ਅਹਿਮੀਅਤ ਹੈ। ਅੱਜ ਤੋਂ ਠੀਕ 6 ਸਾਲ ਪਹਿਲਾਂ ਭਾਰਤ ਦੀ ਕਮਰਸ਼ੀਅਲ ਕੈਪੀਟਲ ਕਰਕੇ ਜਾਣੀ ਜਾਂਦੀ ਰਾਜਧਾਨੀ ਬੰਬਈ ਦੇ ਵਿੱਚ, ਜਿਸ ਦਾ ਮੌਜੂਦਾ ਨਾਮ ਮੁੰਬਈ ਹੈ ਜੀ, ਜੇ ਹੁਣ ਇੰਡੀਅਨ ਮੀਡੀਆ ਦੀ ਜਾਂ ਉਹਨਾਂ ਦੀ ਵਰਜ਼ਨ ਸੁਣੀਏ ਤੇ 10 ਦਹਿਸ਼ਤਗਰਦ ਜਿਹੜੇ ਕਿ ਪਾਕਿਸਤਾਨ ਤੋਂ ਆਏ, ਜਿਨ੍ਹਾਂ ਨੇ ਮਲਟੀਪਲ ਅਟੈਕ ਕੀਤੇ, ਤਾਜ ਹੋਟਲ ਤੇ ਕੀਤਾ, ਸਿਨਾਗੋਗ ਤੇ ਕੀਤਾ, ਸਟੇਸ਼ਨ ਤੇ ਕੀਤਾ, 11 ਉਹ ਗਿਣਤੀ ਦੱਸਦੇ ਨੇ, 10 ਮਾਰੇ ਗਏ, ਇੱਕ ਫੜਿਆ ਗਿਆ ਅਜਮਲ ਕਸਾਬ ਜੀ। ਔਰ ਉਹਨਾਂ ਦੇ ਇਸ ਦਹਿਸ਼ਤਗਰਦ ਹਮਲੇ ਦੇ ਵਿੱਚ 166 ਬੰਦੇ ਵਿਅਕਤੀ ਮਾਰੇ ਗਏ ਜੀ ਔਰ 250 ਤੋਂ ਜ਼ਿਆਦਾ ਜ਼ਖਮੀ ਹੋਏ ਔਰ ਕਰੋੜਾਂ ਅਰਬਾਂ ਦੀ ਜਾਇਦਾਦ ਅੱਗ ਲੱਗੀ, ਚਾਰ ਚੁਫੇਰੇ ਔਰ ਉਹ ਤਬਾਹ ਹੋਈ। ਜਿਹੜੇ ਮਾਰੇ ਗਏ ਉਹਨਾਂ ਦੇ ਵਿੱਚ 18 ਸਿਕਿਉਰਿਟੀ ਵਾਲੇ ਬੰਦੇ ਵੀ ਸੀ ਔਰ ਜਿਸ ਕਰਕੇ ਮੈਂ ਇਸ ਨੂੰ ਮਸਲੇ ਦੇ ਤੌਰ ਤੇ ਵੀ ਪਿਕ ਕੀਤਾ ਹੈ, ਉਹਨਾਂ ਦੇ ਵਿੱਚ ਉਸ ਵੇਲੇ ਦੇ ਐਂਟੀ ਟੈਰਰਿਜ਼ਮ ਸਕੁਆਡ ਦੇ ਚੀਫ ਹਿਮੰਤ ਕਾਰਕਰੇ ਜੀ, ਐਡੀਸ਼ਨਲ ਪੁਲਿਸ ਕਮਿਸ਼ਨਰ ਅਸ਼ੋਕ ਕਾਮਤੇ ਔਰ ਉਹਨਾਂ ਦੇ ਸਹਿਯੋਗੀ ਸੀਨੀਅਰ ਪੁਲਿਸ ਇੰਸਪੈਕਟਰ ਵਿਜੇ ਸਲਾਸਕਰ ਇਹ ਸ਼ਾਮਲ ਸੀ। ਹੁਣ ਜ਼ਾਹਰ ਹੈ ਕਿਤੇ ਵੀ ਕਿਸੇ ਦਾ ਵੀ ਜਿਹੜਾ ਮਾਰਿਆ ਜਾਣਾ ਬੇਗੁਨਾਹ ਦਾ, ਉਸ ਦੀ ਅਸੀਂ ਹਮੇਸ਼ਾ ਨਖੇਦੀ ਕਰਦੇ ਹਾਂ ਜੀ। ਇਸ ਹਮਲੇ ਦੇ ਪਿੱਛੇ ਲਸ਼ਕਰੇ ਤਾਇਬਾ ਸੀ, ਪਾਕਿਸਤਾਨ ਸੀ, ਇੰਡੀਅਨ ਏਜੰਸੀਆਂ ਦੇ ਆਪਣੇ ਬੰਦੇ ਸੀ। ਬਿਨਾਂ ਇਸ ਡਿਬੇਟ 'ਚ ਗਿਆ, ਸਭ ਤੋਂ ਪਹਿਲਾਂ ਤਾਂ ਅਸੀਂ ਇਸ 6ਵੀਂ ਦੁਖਦ ਯਾਦ ਜਿਨ੍ਹਾਂ ਪਰਿਵਾਰਾਂ ਦੇ ਜਿਹੜੇ ਨੇ ਪਿਆਰੇ ਚਲੇ ਗਏ, ਕੋਈ ਜਿਹੜਾ ਉਹਨਾਂ ਦਾ ਕੋਈ ਗੁਨਾਹ ਨਹੀਂ ਸੀ, ਇਸ ਤੋਂ ਬਿਨਾਂ ਕਿ ਵੀ ਉਹ ਦੇ ਹੈਪਨ ਟੂ ਬੀ ਐਟ ਦਾ ਰੋਂਗ ਪਲੇਸ ਐਟ ਦਾ ਰੋਂਗ ਟਾਈਮ। ਜੀ ਜੀ, ਨਹੀਂ, ਅਸੀਂ ਉਹਨਾਂ ਦੇ ਲਈ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਪਰਿਵਾਰਜਨਾਂ ਦੇ ਨਾਲ ਸਾਡੀ ਹਮਦਰਦੀ ਹੈ ਔਰ ਕਿਸੇ ਵੀ ਬੇਗੁਨਾਹ ਦਾ ਮਾਰਿਆ ਜਾਣਾ ਉਹਨੂੰ ਕਦੇ ਵੀ ਨਿਆਂ ਸੰਗਤ ਨਹੀਂ ਠਹਿਰਾਇਆ ਜਾ ਸਕਦਾ ਜੀ। ਹੁਣ ਇਹਨਾਂ 6 ਸਾਲਾਂ ਦੇ ਵਿੱਚ ਬਾਕੀ ਸਿਆਸਤ ਕੀ ਹੋਈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਇਸ ਤੋਂ ਪਹਿਲਾਂ ਜਦੋਂ ਇੱਥੇ 9/11 ਹੁੰਦਾ ਹੈ ਅਮਰੀਕਾ ਦੇ ਵਿੱਚ ਔਰ ਉੱਤੇ ਹੀ ਨਵੰਬਰ ਦੇ ਮਹੀਨੇ ਭਾਰਤ ਦੀ ਪਾਰਲੀਮੈਂਟ ਦੇ ਉੱਤੇ ਅਟੈਕ ਦਾ ਜਿਹੜਾ ਇਲਜ਼ਾਮ ਲਾਇਆ ਜਾਂਦਾ ਹੈ ਜਾਂ ਡਰਾਮਾ ਕੀਤਾ ਜਾਂਦਾ ਹੈ, ਉਹਦੇ 'ਚ ਵੀ ਬੰਦੇ ਮਾਰੇ ਜਾਂਦੇ ਨੇ, ਸਿਕਿਉਰਿਟੀ ਵਾਲੇ ਵੀ ਮਾਰੇ ਜਾਂਦੇ ਨੇ। ਪਰ ਇਹ ਗੱਲ ਕਦੇ ਵੀ ਸਾਹਮਣੇ ਨਹੀਂ ਆਈ ਕਿ ਜਿਹੜੇ ਹਮਲਾ ਕਰਨ ਵਾਲੇ ਉਹ ਵੀ ਮਾਰੇ ਜਾਂਦੇ ਨੇ, ਵੀ ਉਹ ਕੀ ਸੀ। ਹਾਲਾਂਕਿ ਜਿਹੜੇ ਥੋੜ੍ਹੇ ਬਹੁਤ ਉਹ ਸਾਰੇ ਸੀਨ ਤੋਂ ਵਾਕਿਫ ਨੇ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ 9/11 ਦੀ ਤਰਜ਼ ਤੇ ਆਪਣੇ ਆਪ ਨੂੰ ਵੀ ਉਸ ਹਮਦਰਦੀ ਦਾ ਪਾਤਰ ਬਣਾਉਣ ਦੇ ਲਈ ਇਹਨਾਂ ਦੀਆਂ ਹੀ ਏਜੰਸੀਆਂ ਦਾ ਇੱਕ ਸਟੇਜਡ ਉਹ ਸਾਰਾ ਸਿਸਟਮ ਸੀ ਔਰ ਇਸ ਲਈ ਉਸ ਦੀ ਕਦੇ ਵੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਜਾਂ ਦੂਸਰੀ ਕਰਨ ਵੱਲ ਉਹ ਨਹੀਂ ਗਏ, ਨਾ ਹੀ ਕਦੇ ਤੱਥ ਸਾਹਮਣੇ ਆਇਆ ਕਿ ਵੀ ਉਹ ਕੀ ਸੀ ਡਰਾਮਾ। ਹਾਂ, ਉਸ ਦੇ ਬਹਾਨੇ ਦੇ ਨਾਲ ਉਸ ਵੇਲੇ ਜਿਹੜਾ ਫੌਜ ਦਾ ਚੀਫ ਜਨਰਲ ਪਦਮਨਾਭਨ ਸੀ, ਉਹਨੇ ਪੂਰੀ ਦੀ ਪੂਰੀ ਫੌਜ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਪਾਕਿਸਤਾਨ ਦੇ ਬਾਰਡਰ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਜੀ। ਪਾਕਿਸਤਾਨ ਨੇ ਵੀ ਫਿਰ ਜਵਾਬੀ ਆਪਣੀ ਫੌਜ ਲਿਆਂਦੀ ਤੇ ਲਗਭਗ 11 ਮਹੀਨੇ ਇਹ ਜਿਹੜਾ ਸਟੈਂਡ ਆਫ ਹੈ ਉਹ ਆਈ ਬਾਲ ਟੂ ਆਈ ਬਾਲ ਆਰਮੀ ਦੋਨੋਂ ਪਾਸੇ ਖੜੀ ਹੈ ਔਰ ਇਹ ਵੀ ਹੋਇਆ ਵੀ ਜੰਗ ਅੱਜ ਵੀ ਲੱਗੀ ਕਿ ਕੱਲ ਵੀ ਲੱਗੀ ਔਰ ਇੰਟਰਨੈਸ਼ਨਲ ਪ੍ਰੈਸ਼ਰ ਥੱਲੇ ਜਿਹੜਾ ਬਿਨਾਂ ਕੁਛ ਕੀਤੇ ਆ ਦੋਨੋਂ ਹੀ ਫੌਜਾਂ ਵਾਪਸ ਚਲੀਆਂ ਗਈਆਂ। ਹੁਣ ਉਸ ਵਾਕਿਆ ਤੋਂ ਲਗਭਗ 5 ਸਾਲ ਬਾਅਦ ਜਿਹੜਾ ਹੈ ਇਹ ਵਾਕਿਆ ਹੁੰਦਾ, ਲਗਭਗ 7 ਸਾਲ ਬਾਅਦ 2008 ਦੇ ਵਿੱਚ ਹੁੰਦਾ ਜੀ। ਹੁਣ ਇਸ ਦੇ ਵਿੱਚ ਜਿਹੜੀ ਕਹਾਣੀ ਇੰਡੀਅਨ ਸਾਈਡ ਵੱਲੋਂ ਪ੍ਰਚਾਰੀ ਗਈ ਇਮੀਡੀਏਟਲੀ ਬਾਅਦ ਕਿ ਜੀ ਇਹ ਦਹਿਸ਼ਤਗਰਦ ਯਾਰਾਂ ਲਸ਼ਕਰੇ ਤੋਇਬਾ ਨਾਲ ਸੰਬੰਧ, ਇਹ ਨੇਵੀ ਦੀਆਂ ਕਿਸ਼ਤੀਆਂ ਰਾਹੀਂ ਆਏ ਔਰ ਆ ਕੇ ਉਹਨਾਂ ਨੇ ਇੱਥੇ ਅਟੈਕ ਕੀਤਾ, ਉਹਨਾਂ ਨੇ ਟਾਰਗੇਟ ਚੁਣੇ ਔਰ ਪਾਕਿਸਤਾਨ ਨੂੰ ਬਲੇਮ ਦਿੱਤਾ ਗਿਆ। ਪਾਕਿਸਤਾਨ ਨੂੰ ਕਿਹਾ ਗਿਆ ਕਿ ਜੀ ਉਹ ਫੜੇ ਬੰਦੇ ਜੋ ਪਿੱਛੇ ਕੌਣ ਨੇ, ਅੱਗੇ ਕੌਣ ਨੇ ਔਰ ਇੱਕ ਕਿਉਂਕਿ 10 ਮਾਰੇ ਗਏ ਸੀ, ਇੱਕ ਜਿਹੜਾ ਅਜਮਲ ਕਸਾਬ ਉਹਦਾ ਸੰਬੰਧ ਪਾਕਿਸਤਾਨ ਦੇ ਕਿਸੇ ਪਿੰਡ ਨਾਲ ਦੱਸਿਆ ਗਿਆ। ਹਾਲਾਂਕਿ ਉੱਥੋਂ ਵੀ ਉਹ ਹੋਇਆ ਜੀ ਉੱਥੇ ਕੋਈ ਰਹਿੰਦਾ ਹੀ ਨਹੀਂ ਹੈ, ਫਿਰ ਕੋਈ ਪੱਤਰਕਾਰ ਗਏ ਨੇ ਜੀ ਉਹ ਇੱਥੇ ਰਹਿੰਦਾ। ਸੋ ਇਹ ਇਹਨਾਂ ਦੀ ਲੁਕਣ ਮਿੱਚੀ ਜਿਹੜੀ ਹੈ ਇੰਡੀਆ ਪਾਕਿਸਤਾਨ ਦੀ ਘਟੀਆ ਲੈਵਲ ਦੇ ਉੱਤੇ ਜਾ ਕੇ ਉਹ ਬਰਾਬਰ ਜਾਰੀ ਰਹੀ ਔਰ ਅੱਜ ਵੀ ਜਾਰੀ ਹੈ।
ਪਰ ਮੇਰੇ ਲਈ ਇਸ ਸਾਰੇ ਦੇ ਵਿੱਚ ਜਿਹੜੀ ਗੱਲ ਜਿਹਦਾ ਜਵਾਬ ਅੱਜ ਤੱਕ ਨਹੀਂ ਆਇਆ, ਔਰ ਅੱਜ ਜਦੋਂ ਕਿ ਮੈਂ ਦੇਖ ਰਿਹਾ ਕਿ 6th ਐਨੀਵਰਸਰੀ ਦੇ ਉੱਤੇ ਟ੍ਰਿਬਿਊਟਸ ਵੀ ਪੇ ਕੀਤੀਆਂ ਜਾ ਰਹੀਆਂ, ਮੋਦੀ ਵੀ ਜਾ ਕੇ ਖਲੋ ਕੇ ਉੱਥੇ ਕਹਿ ਰਿਹਾ है कि जी हम इसे कैसे भूल सकते हैं, हम इसे कभी नहीं भूल सकते। मैं क्या हाल देख लो, सिखां दे हज़ारां इन्होंने मारे ने इन्हों दे गुंडियां ने, और सानू ये कहते हैं जी नवंबर 84 भुल जाओ, दूजा भुल जाओ, तो आप जिहड़े ने प्रॉक्सी वॉर ये भी लड़ रहे ने उत्थे जिवें बलोचिस्तान है जां फ्रंटियर दे विच हुण आ जिन्ने कोई सरबजीत सिंह होए, कोई कश्मीर सिंह होए, कोई दूजे जिहड़े उत्थे बंदे जिहड़े ने भेजदे ने, जिहड़े फड़े गए ने जां कोई फाहे लगे जां कोई जेलां च ने, यही काम वो भी करते हैं। वो किहड़े घट ने, उन्होंने भी जरूर किया, करते भी होणगे, करनगे भी। ये प्रॉक्सी वॉर है, पर ये तुसी इन्हां दा डबल स्टैंडर्ड हाल देखो कि भी इधरों सानू भुल्लण नूं कहंदे ने, उधरों कहंदे चलो ना भुल्लो जी सदके तुहानूं याद रखो जी। पर जिहड़ा कंसर्न है और जिहड़ा अज भुला दिता गया है, इनूं वो भुल्लण नूं कहंदे ने जी असीं नहीं भुल्लणा। पर किसी अखबार ने, किसी मीडिया, मैं मॉनीटर कर रहा 2 दिन तो न्यूज़, किसी ने ये नहीं कहा कि जी ये जड़ा उत्थे एंटाई टैरिज्म स्क्वाड का हैड हेमंत कारकरे मारिया गया है जी, ਜਾਂ एडिशनल पुलिस कमिश्नर अशोक कामते मारिया गया। ये तो वो टीम सी जो हमला होया उस तो ठीक पहला हेमंत कारकरे ने पाकिस्तान नूं जिहड़ी चांदी ट्रेन है समझौता एक्सप्रैस उहदे च बंब धमाके होए सी, 70 ਦੇ करीब पाकिस्तानी मूल के लोग मारे गए सी, उहदी इन्वेस्टिगेशन कर रहे सी हेमंत कारकरे। और इन्वेस्टिगेशन दे विच जिहड़ा बहुत सनसनीखेज जिहने सारे हिंदुत्वियां नूं जिहड़ा वो फ्रीज करके रख दिता सी, वो ये सी कि उहदे च उहने लभ्या कि सर्विंग आर्मी इंटैलीजेंस दा करनल प्रोत जी, और एक इन्हां दी वड्डी साधवी प्रज्ञा ते आ स्वामी असीमानंद जिहड़ा हुण भी जेल च, और उहने बाद असीमानंद ने जिहड़ा जाके एडमिट भी कीता सी कि भाई ये असी कीता। हुण हेमंत कारकरे ने ये लभ लिया सी कि भी ये जिन्ने भी धमाके हो रहे हैं, और कला ये उस समझौता एक्सप्रैस तक ही नहीं सी महदूद गल, इस तो बिना हैदराबाद मसीत दे विच धमाका, मालेगांव दे विच होए धमाके, एक कोई यूपी जां बिहार दी मसीत, हाँ अजमेर शरीफ होए धमाके। इन्हां सारियां दियां ही कड़ियां जिहड़ियां ने अल्टीमेटली इस सर्विंग करनल प्रोत, साधवी प्रज्ञा और इन्हां राहीं RSS और उन्हां दा एक जिहड़ा उन्होंने फ्रंट खड़ा किया होया सी उस दे नाल जाके जुड़दियां सी जी। हुण प्रैशर उहदे ते बहुत ज़्यादा सी। बेशक देखो असीं समझदे हां भी हर ईमानदार आदमी भावें उहदा संबंध किसी धर्म किसी देश नाल होए असीं उहनूं सैल्यूट करदे। हेमंत कारकरे एक ईमानदार इंडियन सी, ट्रू जिहड़ा है वो देश भगत सी जी, और वो ये महसूस करदा सी कि भी जिथे भी कोई बंदा मारिया जांदा है जिहड़ा उहदे लई जिम्मेवार है वो बाहर आना चाहिए, इहनूं कवर अप नहीं करना चाहिए। और हेमंत कारकरे ने इस गल नूं बड़ी यकीनन तौर दे उत्ते विद एविडेंस ये सारे दा सारा प्लॉट जिहड़ा है उन्हें अनर्थ कर दिता सी कि ये तो सारा काम RSS दा, और प्रैशर के बावजूद वो हिल नहीं सी रहा अपनी लाइन तो। हुण असीं ये समझते हैं भी इस गल बारे 2 रावां हो सकदियां ने कि बई ये जिहड़ा दहशतगर्द हमला होया वैदर पाकिस्तान बेस्ड मिलीटेंट्स ने जिन्हां लई फिर टर्म जरदारी ने इस्तेमाल की सी नॉन स्टेट एक्टर्स, कि बई कोई स्टेट का लागा देगा नहीं है पर सिस्टम दे विच ही लोग ने जिहड़े नॉन स्टेट एक्टर, चलो इनू भी डिबेट कर लो कि वो उन्होंने किया या नहीं किया। लेकिन इहदे च कोई शक नहीं है कि हेमंत कारकरे नूं, और ये गल मैं नहीं कह रहा, उहदी वाइफ जिहदी हुण डैथ उहदी भी हो गई, वो बेचारी कहती रही कि मेरे घर वाले नूं किने मारिया, इहदी इन्वेस्टिगेशन कराओ। हुण हमला दहशतगर्दां दा जिस डायरैक्शन च हो रहा है, हेमंत कारकरे नूं ऑपोजिट डायरैक्शन च किते सद्दिया जांदा है, वो एकदम अपनी गड्डी लैके और एडिशनल पुलिस कमिश्नर भी जिहड़ा है वो पहुंच जाता है और उत्थे उहदा मर्डर हो जाता है, मारता जाता। और उत्थे दहशतगर्द है भी नहीं सीगे जिन्हां नूं ये कहंदे ने कि दहशतगर्द ने। हुण सवाल ये सी, और इस दे उत्ते एक साबका महाराष्ट्र दे डायरैक्टर जनरल पुलिस रहे सज्जन ने किताब भी लिखी है हू किल्ड कारकरे जी, और उन्हें ये साबित किया है कि किवें पिछले सारे पीरीयड कितना वड्डा नैटवर्क है इन्हां दा हिंदुत्वियां दा, किवें इन्हां ने जाली ऑर्गेनाइजेशन मुसलमान नावां दियां बनाईयां होईयां ने ते करतूतां इन्हां दियां ही ने जिहड़ा वो करदे ने। असीं समझदे हैं कि ये सारा ऑपरेशन बॉम्बे दा, क्योंकि वो जे अनअर्थ हो जांदा जिस
ਜ਼ੀਲ ਦੇ ਨਾਲ ਹੇਮੰਤ ਕਾਰਕਰੇ ਸਚਾਈ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਸੀ ਤੇ ਅੱਜ ਆਰਐਸਐਸ ਜਾਂ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਨਾ ਹੁੰਦਾ, ਆਰਐਸਐਸ ਦਾ ਅੱਜ ਉੱਥੇ ਬੋਲਬਾਲਾ ਨਾ ਹੁੰਦਾ, ਉਹ ਤਾਂ ਇੱਕ ਦਹਿਸ਼ਤਗਰਦ ਆਰਗੇਨਾਈਜੇਸ਼ਨ ਦੇ ਤੌਰ ਤੇ ਅੱਜ ਤਾਂ ਅਮਰੀਕਾ ਤੇ ਯੂਐਨ ਲੱਗੇ ਹੋਏ ਨੇ ਨਾ ਜੀ, ਫਲਾਣੀ ਜਥੇਬੰਦੀ ਨੂੰ ਬਣਾਓ, ਢਿਮਕੀ ਨੂੰ ਬਣਾਓ, ਇਹ ਇਸਲਾਮਿਕ ਹੈ, ਦੋ ਸਿੱਖਾਂ ਦੀਆਂ ਜਥੇਬੰਦੀਆਂ ਜਿਹੜੀਆਂ ਐਗਜ਼ਿਸਟ ਹੀ ਨਹੀਂ ਕਰਦੀਆਂ, ਉਹਨਾਂ ਨੂੰ 2-3 ਦਿਨ ਪਹਿਲਾਂ ਜਿਹੜਾ ਇਹਨਾਂ ਨੇ ਇੰਡੀਅਨ ਗਵਰਨਮੈਂਟ ਕਹਿ ਕੇ ਜੀ ISYF ਨੂੰ ਬਣਾਓ ਜੀ ਦਹਿਸ਼ਤਗਰਦ ਜਥੇਬੰਦੀ, ਫਲਾਣੀ ਨੂੰ ਬਣਾਓ, ਜਿਨ੍ਹਾਂ ਦੀ ਕੋਈ ਵਜੂਦ ਨਹੀਂ, ਇਹਨਾਂ ਦੇ ਐਸੈਟ ਜਿਹੜੇ ਨੇ ਉਹ ਫਰੀਜ਼ ਕਰ ਲਓ ਜੀ। ਸੋ ਆਰਐਸਐਸ ਅੱਜ ਇੰਟਰਨੈਸ਼ਨਲੀ ਜੇ ਹੇਮੰਤ ਕਾਰਕਰੇ ਆਪਣੇ ਜੋ ਟਰੂਥ ਨੂੰ ਉਹ ਅਨਰਥ ਕਰ ਰਹੇ ਸੀ ਉਹ ਕਾਮਯਾਬ ਹੁੰਦਾ ਹੈ। ਅੱਜ ਆਰਐਸਐਸ ਇੰਟਰਨੈਸ਼ਨਲੀ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਹੁੰਦੀ ਔਰ ਇਹਨਾਂ ਦਾ ਅੱਜ ਰਾਜ ਭਾਗਣਾ ਹੁੰਦਾ ਔਰ ਜਿਸ ਤਰੀਕੇ ਨਾਲ ਜੋ ਇਹ ਕਰ ਰਹੇ ਨੇ ਉਹ ਸੰਭਵ ਨਾ ਹੁੰਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਈਵਨ ਇਹਦੇ 'ਚ ਦੋ ਰਾਵਾਂ ਹੋ ਸਕਦੀਆਂ, ਇੱਕ ਤਾਂ ਇਹ ਸਾਰਾ ਹੀ ਜਿਹੜਾ ਆਪਰੇਸ਼ਨ ਸੀ ਮੁੰਬਈ ਦਾ ਉਹ ਇਹਨਾਂ ਦਾ ਹੀ ਆਪਰੇਸ਼ਨ ਸੀ ਔਰ ਉਹ ਸੀ ਹੇਮੰਤ ਕਾਰਕਰੇ ਔਰ ਮਿਸਟਰ ਅਸ਼ੋਕ ਕਾਮਤੇ ਐਡੀਸ਼ਨਲ ਪੁਲਿਸ ਕਮਿਸ਼ਨਰ ਨੂੰ ਮਾਰਨ ਦੇ ਲਈ ਜੀ। ਉਹਦੇ ਲਈ ਜੇ ਆਪਣੇ ਵੀ ਸਿਟੀਜ਼ਨ 250-300 ਮਾਰਨਾ ਪਿਆ, ਇਹਨਾਂ ਨੇ 에ਅਰ ਇੰਡੀਆ ਨਹੀਂ ਕੀਤਾ ਹੈ। ਜੇ 332 ਬੰਦੇ ਮਰੇ ਇੰਡੀਅਨ ਓਰੀਜਨ ਦੇ ਮੋਸਟਲੀ ਜਿਹੜੇ ਨੇ ਤੇ ਆਪਣੇ ਲੋਕ ਸੀ, ਲੇਕਿਨ ਇਹਨਾਂ ਨੂੰ ਕੀ ਫਰਕ ਪੈਂਦਾ? ਉਹਨਾਂ ਨੇ ਜਾ ਕੇ ਇੰਸ਼ੋਰੈਂਸ ਜਹਾਜ਼ ਦੀ ਪਿਕ ਕਰ ਲਈ, ਬੰਦੇ ਮਾਰਤੇ ਸਿੱਖਾਂ ਨੂੰ। ਉਹਨਾਂ ਨੇ ਇੱਕ ਐਕਸ਼ਨ ਦੇ ਨਾਲ ਜਿਹੜਾ ਉਹ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲੈ ਆਂਦਾ। ਹੁਣ ਜਿਹੜੇ ਬੰਬਈ 'ਚ ਮਾਰੇ ਗਏ, ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਯਹੂਦੀਆਂ ਵਾਲਾ ਵੀ ਸਿਲੈਕਟਿਵ ਰੱਖਿਆ ਗਿਆ ਹੈ, ਉਹਦੇ 'ਚ ਕੁਝ ਅਮਰੀਕਨ ਵੀ 1-2 ਮਰੇ ਨੇ, ਫ੍ਰੈਂਚ ਤਾਜ ਹੋਟਲ ਚੁਣਿਆ ਗਿਆ ਤਾਂ ਕਿ ਜੇ ਪਾਕਿਸਤਾਨ ਨੂੰ ਇੰਟਰਨੈਸ਼ਨਲੀ ਟੈਰਰਿਸਟ ਸਟੇਟ ਬਣਾਉਣਾ, ਜਿਹੜੀ ਇਮੀਡੀਏਟਲੀ ਇੰਡੀਆ ਦੀ ਲੌਬੀ ਇਹ ਸੀ ਕਿ ਪਾਕਿਸਤਾਨ ਨੂੰ ਟੈਰਰਿਸਟ ਸਟੇਟ ਡਿਕਲੇਅਰ ਕਰੋ। ਸੋ ਜਿਵੇਂ ਸਿੱਖਾਂ ਨੂੰ ਇੱਕ ਐਕਸ਼ਨ ਦੇ ਨਾਲ 에ਅਰ ਇੰਡੀਆ ਦੇ ਇਹਨਾਂ ਨੇ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲਿਆਂਦਾ, ਇਸ ਗੱਲ ਦੀ ਕੁਆਇਟ ਪੋਸੀਬਿਲਿਟੀ ਹੈ ਕਿ ਇਹ ਸਾਰਾ ਹੀ ਐਕਸ਼ਨ ਜਿਹੜਾ ਹੈ ਉਹ ਏਜੰਸੀਆਂ ਦਾ ਹੋਏ। ਪਰ ਦੂਸਰਾ ਓਪੀਨੀਅਨ ਜੇ ਤੁਸੀਂ ਇਹ ਮੰਨ ਵੀ ਲਓ ਕਿ ਜੀ ਉਹਦੀ ਇੰਨੀ ਐਵੀਡੈਂਸ ਹੈ ਜਿਹੜੀ ਐਵੀਡੈਂਸ ਕਦੇ ਸਾਹਮਣੇ ਨਹੀਂ ਆਈ ਜੀ, ਔਰ ਪਾਕਿਸਤਾਨ ਨੇ ਹਮੇਸ਼ਾ ਕਿਹਾ ਵੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਕਰਾ ਲਓ, ਲੇਕਿਨ ਇੰਟਰਨੈਸ਼ਨਲ ਤਾਂ ਕਰਵਾਉਣ ਜੇ ਸਾਰੇ ਫੈਕਟ ਸਾਹਮਣੇ ਆਣਗੇ ਤਾਂ ਫਿਰ ਇਹਨਾਂ ਦਾ ਵੀ ਸਾਹਮਣੇ ਆਂਦਾ ਵੀ ਇਹ ਕੀ ਨੇ। ਹੁਣ ਇੱਕ ਤਾਂ ਇਹ ਹੈ ਵੀ ਸਾਰਾ ਹੀ ਆਪਰੇਸ਼ਨ ਜਿਹਦੇ 'ਚ ਇਹਨਾਂ ਨੂੰ ਮਾਰਨਾ ਤੇ 268 ਨੂੰ ਮਾਰਨਾ ਤੇ 10 ਜਿਹੜੇ ਬੰਦੇ ਨੇ ਉਹ ਹੈ ਹੀ ਇਹਨਾਂ ਦੇ ਸੀ ਜੀ। ਪਰ ਮੰਨ ਲਓ ਕਿ ਜੀ ਦੂਸਰਾ ਥਿਊਰੀ ਇਹ ਹੈ ਕਿ ਵੀ ਉਹ 10-11 ਜਿਹੜੇ ਨੇ ਉਹ ਭਾਵੇਂ ਨਾਨ ਸਟੇਟ ਐਕਟਰ ਸੀ, ਉਹ ਆ ਕੇ ਦਹਿਸ਼ਤਗਰਦੀ ਲਈ ਆਏ ਸੀ, ਪਰ ਦੂਜੀ ਹੁਣ ਆਪਸ਼ਨ ਬਾਰੇ ਕੋਈ ਐਟਲੀਸਟ ਮੈਨੂੰ ਕਦੇ ਵੀ ਆਊਟ ਆਫ ਡਾਊਟ ਨਹੀਂ ਰਿਹਾ। ਅਸੀਂ ਇਹ ਨਹੀਂ ਵੀ ਅੱਜ ਕਹਿ ਰਹੇ 6 ਸਾਲ ਬਾਅਦ, ਅਸੀਂ ਉਦੋਂ ਵੀ ਲਿਖਿਆ ਸੀ ਜੀ ਕਿ ਵੀ ਇਹ ਜਿਹੜਾ ਇਸ ਆੜ ਦੇ ਵਿੱਚ ਉਹਨਾਂ ਨੇ ਕਾਰਕਰੇ ਔਰ ਐਡੀਸ਼ਨਲ ਜਿਹੜਾ ਡੀਜੀਪੀ ਸੀ ਉਹਨੂੰ ਐਲੀਮੀਨੇਟ ਕਰ ਦਿੱਤਾ ਤਾਂ ਕਿ ਜਿਹੜਾ ਦੂਸਰਾ, ਕਿਉਂਕਿ ਉਹ ਸਰਵਿੰਗ ਕਰਨਲ ਸੀ ਇੰਟੈਲੀਜੈਂਸ ਦਾ, ਮਿਲਟਰੀ ਇੰਟੈਲੀਜੈਂਸ ਦਾ, ਔਰ ਮਿਲਟਰੀ ਇੰਟੈਲੀਜੈਂਸ ਮਿਲਟਰੀ ਇਨਵੋਲਵ ਹੋ ਗਈ ਸੀ। ਕੱਲਾ ਇਹ ਨਹੀਂ ਵੀ ਆਰਐਸਐਸ ਇਨਵੋਲਵ ਹੈ, ਇਹ ਹੋ ਗਿਆ ਵੀ ਇਹ ਤਾਂ ਮਿਲਟਰੀ ਦੇ ਵਿੱਚ ਇਹਨਾਂ ਦੇ ਵਿੰਗ ਨੇ ਜੀ, ਔਰ ਮਿਲਟਰੀ ਦਾ ਜਿਹੜਾ ਕੋਈ ਰਿਟਾਇਰਡ ਹੋਏ ਵੱਖਰੀ ਗੱਲ ਹੈ, ਔਰ ਉਹਨੇ ਸਾਹਮਣੇ ਲਿਆਂਦਾ ਕਿ ਵੀ ਮੈਂ ਕੀ ਕੀਤਾ ਕਿ ਅਭਿਨਵ ਭਾਰਤੀ ਕੋਈ ਉਹਨਾਂ ਨੇ ਆਰਗੇਨਾਈਜੇਸ਼ਨ ਦਹਿਸ਼ਤਗਰਦ ਫਲੋਟ ਕੀਤੀ ਹੋਈ ਸੀ। ਸੋ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਹੀ ਇਹਨਾਂ ਦੇ ਖੜੇ ਕੀਤੇ ਹੋਏ ਮਿਲੀਟੈਂਟ ਸੀ ਜਿਨ੍ਹਾਂ ਨੇ ਚਿੱਠੀ ਸਿੰਘਪੁਰਾ 'ਚ ਜਿਹੜਾ 2000 ਦੇ ਵਿੱਚ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਤੇ ਗਏ ਤੇ 35 ਸਿੱਖ ਮਾਰੇ ਸੀ ਜੀ। ਉਹਦੇ ਵਿੱਚ ਕਸ਼ਮੀਰ ਵੈਲੀ ਦੇ ਵਿੱਚ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ, ਜਿਹਨੂੰ ਹੁਣ ਉਹਨੇ ਪ੍ਰੈਜ਼ੀਡੈਂਟ ਕਲਿੰਟਨ ਨੇ ਕਿਹਾ ਆਪਣੀ ਕਿਤਾਬ ਦੇ ਵਿੱਚ, ਜਿਹੜੀ ਫੋਰਵਰਡ ਲਿਖਿਆ ਉਹਨੇ, ਕਿਤਾਬ ਤਾਂ ਮੈਡਲਿਨ ਐਲਬਰਾਈਟ ਦੀ ਹੈ, ਮਾਈਟੀ ਐਂਡ ਅਲਮਾਈਟੀ, ਕਿ ਦੇ ਵਰ ਕਿਲਡ ਬਾਈ ਹਿੰਦੂ ਮਿਲੀਟੈਂਟਸ। ਪਰ ਜਦੋਂ ਤੁਸੀਂ ਮੌਕੇ ਦੀ ਐਵੀਡੈਂਸ ਦੇਖਦੇ ਹੋ ਉੱਥੇ ਜਿਹੜੇ ਨੇ ਕਿ ਸਾਰੇ ਆਰਮੀ ਯੂਨੀਫਾਰਮ 'ਚ ਸੀ, ਲੈਂਗੁਏਜ ਵੀ ਦੂਸਰੀ ਬੋਲ ਰਹੇ ਸੀ, ਕੋਈ ਕਸ਼ਮੀਰੀ ਜ਼ਬਾਨ ਨਹੀਂ ਸੀ ਬੋਲ ਰਹੇ। ਹੁਣ ਇਹੀ ਜਿਹੜਾ ਕਰਨਲ ਪ੍ਰੋਤ ਵਰਗਿਆਂ ਦੇ ਥਰੂ, ਅਡਵਾਨੀ ਹੋਮ ਮਿਨਿਸਟਰ ਸੀ ਉਦੋਂ ਜਦੋਂ ਇਹ ਵਾਕਿਆ ਹੋਇਆ। ਸੋ ਜਦੋਂ ਤੁਸੀਂ ਕੁੱਲ ਮਿਲਾ ਕੇ ਇਹਨਾਂ ਦੀਆਂ ਕੜੀਆਂ ਦੇਖਦੇ ਹੋ ਕਿ ਇਹਨਾਂ ਨੇ ਵਿਦਿਨ ਆਰਮੀ ਜਿਹੜਾ ਹੈ ਇੰਟੈਲੀਜੈਂਸ ਵਿੰਗ ਦੇ ਥੱਲੇ ਔਰ ਐਕਟਿਵ ਆਪਰੇਸ਼ਨ ਦੇ ਥੱਲੇ ਹਿੰਦੂਤਵ ਵੀ ਐਲੀਮੈਂਟ ਸੀ ਜਿਹੜੇ ਦਹਿਸ਼ਤਗਰਦੀ ਦੀਆਂ ਉਹਨਾਂ ਨੇ ਕਸ਼ਮੀਰ 'ਚ ਸਿੱਖ ਮਾਰੇ, ਔਰ ਇਧਰ ਵੀ ਜਿਹੜਾ ਸਮਝੌਤਾ ਐਕਸਪ੍ਰੈਸ ਬੰਬਾਰਡਮੈਂਟ ਕੀਤੀ ਔਰ ਦੂਸਰੇ ਨੂੰ ਕੀਤਾ। ਔਰ ਕਿਉਂਕਿ ਕਾਰਕਰੇ ਔਰ ਉਹਦੀ ਟੀਮ ਜਿਹੜੀ ਹੈ ਉਹ ਬੜੀ ਇਮਾਨਦਾਰੀ ਨਾਲ ਅਨਰਥ ਕਰ ਰਹੀ ਸੀ ਟਰੂਥ ਨੂੰ ਜੀ, ਇਸ ਆਪਰੇਸ਼ਨ ਦੇ ਬਹਾਨੇ ਜੇ ਪਹਿਲਾ ਪਾਰਟ ਆਪਰੇਸ਼ਨ ਦਾ ਨਾਨ ਸਟੇਟ ਐਕਟਰਸ ਨੇ ਵੀ ਕੀਤਾ ਹੋਏ ਤੇ ਉਹਨਾਂ ਨੇ ਕਾਰਕਰੇ ਔਰ ਉਹਨਾਂ ਨੂੰ ਕੀਤਾ। ਔਰ ਹੁਣ ਤੁਸੀਂ ਦੇਖੋ ਸਾਧਵੀ ਪ੍ਰਗਿਆ ਵੀ ਬਾਹਰ ਹੈ, ਕਰਨਲ ਪ੍ਰੋਤ ਦੀ ਕਿਤੇ ਗੱਲ ਨਹੀਂ ਆਈ, ਉਹਦੀ ਵਾਈਫ ਮਰ ਗਈ ਵਿਚਾਰੇ ਦੀ ਕਾਰਕਰੇ ਦੀ, ਕਹਿੰਦੇ ਕਿ ਇਨਵੈਸਟੀਗੇਸ਼ਨ ਕਰਾਓ, ਇਹ ਮੇਰੇ ਘਰ ਵਾਲੇ ਦੀ ਮੌਤ ਇਹ ਉਹਨਾਂ ਦੇ ਹੱਥੋਂ ਨਹੀਂ ਹੈ ਜਾਂ ਇਹਦੇ ਪਿੱਛੇ ਸਾਜ਼ਿਸ਼ ਹੈ।
ਔਰ ਮੈਨੂੰ ਹੈਰਾਨੀ ਹੈ ਕਿ ਵੀ ਜਿਹੜਾ ਇੰਡੀਅਨ ਮੀਡੀਆ ਉਹ ਕੱਢ ਕੇ ਲਿਆਂਦਾ ਹੈ ਜੀ, ਫਲਾਣਾ ਕੀ ਖਾਂਦਾ ਹੈ ਤੇ ਫਲਾਣੇ ਦੀ ਗੋਭੀ 'ਚ ਲੂਣ ਵੱਧ ਹੈ ਕਿ ਘੱਟ ਹੈ, ਉਹਨਾਂ 'ਚੋਂ ਕਿਸੇ ਨੇ ਵੀ ਇਹ ਸਵਾਲ ਨਹੀਂ ਪੁੱਛਿਆ ਕਿ ਉਸ ਇਨਵੈਸਟੀਗੇਸ਼ਨ ਦਾ ਕੀ ਬਣਿਆ ਜਿਹੜੀ ਮਿਸਟਰ ਕਾਰਕਰੇ ਨੇ ਸ਼ੁਰੂ ਕੀਤੀ ਸੀ। ਕਰਨਲ ਪ੍ਰੋਥ ਕਿੱਥੇ ਹੈ, ਉਹ ਐਵੀਡੈਂਸ ਕਿੱਥੇ ਹੈ, ਵਿਟਨੈਸਸ ਕਿੱਥੇ ਗਏ, ਉਹ ਸਾਰੇ ਡਾਕੂਮੈਂਟ ਕਿੱਥੇ ਗਏ। ਸੋ ਜ਼ਾਹਰ ਹੈ ਕਿ ਹੁਣ ਤਾਂ ਇਹਨਾਂ ਨੇ ਅਮਿਤ ਸ਼ਾਹ 2002 ਦੀ ਸਾਰੀਆਂ ਕਿਲਿੰਗਸ ਦਾ ਹੀ ਰਿਕਾਰਡ ਗਵਾ ਦਿੱਤੇ ਨੇ, ਔਰ ਹੁਣ ਕਿਤੇ ਖਬਰ ਵੀ ਨਹੀਂ ਹੁੰਦੀ ਕਿ ਵੀ ਕਾਰਕਰੇ ਨੇ ਅਨਰਥ ਕੀਤਾ ਸੀ ਕਿ ਸਮਝੌਤਾ ਐਕਸਪ੍ਰੈਸ। ਹੁਣ ਤਾਂ ਅਸੀਮਾਨੰਦ ਜਿਹਨੇ ਆਪਣੀ ਕਨਫੈਸ਼ਨ ਸਟੇਟਮੈਂਟ ਦਿੱਤੀ ਸੀ ਉਹ ਵੀ ਮੁੱਕਰ ਗਿਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ 6 ਸਾਲ ਬੀਤਣ ਬਾਅਦ ਅਸੀਂ ਇਸ ਗੱਲ ਦੇ ਉੱਤੇ ਅਗੇਨ ਜਿਹੜਾ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਦਹਿਸ਼ਤਗਰਦੀ ਹੈ ਇਸ ਦੀ ਮਾਂ ਆਰਐਸਐਸ ਹੈ। ਆਰਐਸਐਸ ਦੀ ਬੇਸਿਕ ਲਾਈਨ ਹਮੇਸ਼ਾ ਗਾਂਧੀ ਦੀ ਅਸੈਸੀਨੇਸ਼ਨ ਤੋਂ ਲੈ ਕੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਭਾਰਤ ਦੇ, ਉਹਨਾਂ ਨੇ ਠੀਕ ਕਿਹਾ ਮਮਤਾ ਬੈਨਰਜੀ ਨੇ, ਹੁਣ ਮਮਤਾ ਬੈਨਰਜੀ ਦੇ ਅੱਜ ਕੱਲ੍ਹ ਦੁਆਲੇ ਹੋਏ ਨੇ, ਜੈ ਲਲਿਤਾ ਨੂੰ ਤਾਂ 18 ਸਾਲ ਪੁਰਾਣਾ ਕੇਸ ਕੱਢ ਕੇ ਉਹਨੂੰ ਤਾਂ ਟਿਕਾਣੇ ਲਾ ਦਿੱਤਾ ਜੀ। ਤੇ ਮਮਤਾ ਬੈਨਰਜੀ ਦੇ ਕਿਸੇ ਮੈਂਬਰ ਪਾਰਲੀਮੈਂਟ ਦੇ ਖਿਲਾਫ ਕੋਈ ਕਰਪਸ਼ਨ ਕੇਸ ਪਾਇਆ ਤੇ ਉਹਨੇ ਨਰਿੰਦਰ ਮੋਦੀ ਨੂੰ ਕੱਲ ਕਿਹਾ ਮਮਤਾ ਬੈਨਰਜੀ ਨੇ ਇਹ ਦੰਗਾ ਗੁਰੂ ਹੈ, ਉਹਨੇ ਕਿਹਾ ਇਹ ਮੋਦੀ ਨੇ ਦੰਗਾ ਗੁਰੂ, ਇਹ ਦੰਗਾ ਕਰਾਉਣ ਵਾਲਿਆਂ ਦਾ ਗੁਰੂ ਹੈ। ਸੋ ਇਹ ਸਾਰੇ ਹੀ ਦੰਗਾ ਗੁਰੂ ਨੇ ਕਿਉਂਕਿ ਇਹਨਾਂ ਦੀ ਟ੍ਰੇਨਿੰਗ ਹੀ ਦੰਗਿਆਂ ਦੀ ਹੈ, ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਵਾਇਲੈਂਸ ਕਰਨੀ ਹੈ ਔਰ ਕਿਵੇਂ ਉਸ ਵਾਇਲੈਂਸ ਨੂੰ ਫਿਰ ਇਹਨਾਂ ਨੇ ਉਹ ਬਾਬਰੀ ਮਸਜਿਦ ਨੂੰ ਢਾਣ ਦਾ ਹੋਏ, ਉਸ ਤੋਂ ਬਾਅਦ ਮੁੰਬਈ ਦੇ ਵਿੱਚ ਕਿਵੇਂ ਇਹਨਾਂ ਨੇ ਮੁਸਲਮਾਨਾਂ ਦੀਆਂ ਕਿਲਿੰਗਸ ਕੀਤੀਆਂ, ਔਰ ਉਸ ਤੋਂ ਬਾਅਦ ਹੁਣ ਤੱਕ ਸਿੱਖਾਂ ਔਰ ਮੁਸਲਮਾਨਾਂ ਨੂੰ ਟਕਰਾਉਣ ਦੇ ਲਈ ਕਿਵੇਂ ਇਹਨਾਂ ਨੇ ਸਹਾਰਨਪੁਰ ਦੇ ਵਿੱਚ ਔਰ ਹੈਦਰਾਬਾਦ ਦੇ ਵਿੱਚ ਉਹਦਾ ਸਹਾਰਾ ਲਿਆ, ਔਰ ਹੁਣ ਆਰਐਸਐਸ ਨੇ ਜਿਹੜੀ ਦਿੱਲੀ 'ਚ ਸ਼ਰਾਰਤ ਸ਼ੁਰੂ ਕੀਤੀ ਹੋਈ ਹੈ ਜੀ, ਔਰੰਗਜ਼ੇਬ ਰੋਡ ਦਾ ਨਾਂ ਗੁਰੂ ਤੇਗ ਬਹਾਦਰ ਰੋਡ ਰੱਖੋ, ਇਹ ਵੀ ਅਲਟੀਮੇਟਲੀ ਜਿਹੜੀ ਹੈ ਇਹ ਵਾਇਲੈਂਟ ਕਨਫਰੰਟੇਸ਼ਨ। ਸੋ ਇਹ ਇਹਨਾਂ ਦੀ ਐਕਸਪਰਟੀਜ਼ ਹੈ ਔਰ ਹਿਮੰਤ ਕਾਰਕਰੇ ਪਹੁੰਚ ਗਿਆ ਸੀ ਤਹਿ ਤੱਕ, ਔਰ ਉਹ ਸਾਰੇ ਦਾ ਸਾਰਾ ਜਿਹੜਾ ਐਵੀਡੈਂਸ ਹੈ ਉਹ ਖਤਮ ਕਰ ਦਿੱਤਾ ਗਿਆ, ਉਸ ਬੰਦੇ ਨੂੰ ਐਲੀਮੀਨੇਟ ਕਰਤਾ ਗਿਆ ਵੀ ਨਾ ਰਹੇ ਬਾਂਸ ਨਾ ਵੱਜੇ ਬੰਸਰੀ। ਸੋ ਅਸੀਂ ਇਹ ਫਿਰ ਐਜ਼ ਏ ਰਿਮਾਈਂਡਰ ਯਾਦ ਕਰਵਾਉਂਦੇ ਕਿ ਉਦੋਂ ਤੇ ਅਜੇ ਬਿਗਨਿੰਗ ਸੀ, ਅੱਜ ਇਹਨਾਂ ਦੀ ਸਿੱਧੀ ਪਾਵਰ ਹੈ, ਔਰ ਆਉਣ ਵਾਲੇ ਦਿਨਾਂ 'ਚ ਇਹ ਦੰਗਾ ਗੁਰੂ, ਅਸੀਂ ਵੀ ਨਾਮ ਹੈ ਮੈਨੂੰ ਬਹੁਤ ਚੰਗਾ ਲੱਗਾ ਉਹਦਾ, ਮਮਤਾ ਬੈਨਰਜੀ ਨੇ ਰੱਖਿਆ ਦੰਗਾ ਗੁਰੂ ਵੀ ਇਹ ਦੰਗਾ ਗੁਰੂ ਹੁਣ ਅੱਗੇ ਕਿਹੜੇ ਗੁਰ ਬਾਕੀਆਂ ਨੂੰ ਸਿਖਾ ਕੇ ਆਇਆ ਹੋਇਆ ਤੇ ਕਿਹੜੇ ਉਹ ਕੱਢੇਗਾ ਆਪਣੇ ਦਾ, ਇਹ ਸਾਹਮਣੇ ਆ ਜਾਏਗਾ। ਸੋ ਇਹ ਇਹਨਾਂ ਦਾ ਕੰਮ ਸੀ, ਔਰ ਹਿਮੰਤ ਕਾਰਕਰੇ ਦੇ ਲਈ ਮੈਂ ਪਤਾ ਨਹੀਂ ਕਿਉਂ ਉਦੋਂ ਵੀ ਜਦੋਂ ਹੋਇਆ ਮੈਂ ਉਹਨੂੰ ਐਡਮਾਇਰ ਕਰਦਾ, ਕਿਉਂਕਿ ਜਿਹੜਾ ਵੀ ਬੰਦਾ ਕਰੇਜ ਦੇ ਨਾਲ ਆਪਣੀ ਜਾਨ ਦਾ ਤੇ ਲਾ ਦਿੰਦਾ ਹੈ ਕਿ ਬਈ ਝੂਠ ਨਾਲ ਸਮਝੌਤਾ ਨਹੀਂ ਕਰਨਾ, ਉਹ ਮੇਰੇ ਲਈ ਹਮੇਸ਼ਾ ਇੱਕ ਨਾਇਕ ਦਾ ਰੁਤਬਾ ਰੱਖਦਾ ਹੈ। ਸੋ ਮੈਂ ਹਿਮੰਤ ਕਾਰਕਰੇ ਦੇ ਕਰੇਜ ਨੂੰ, ਉਹਦੀ ਓਨੈਸਟੀ ਨੂੰ ਵੀ ਸੈਲੂਟ ਕਰਦਾ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।